हाँ जी, सब तो पहला ਤਾਂ ਜੀ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਕਿੱਦਾਂ ਸਾਰੇ ਵੀਰ ਭਰਾ ਜੀ ਤੇ ਸਾਡੀਆਂ ਭੈਣਾਂ ਵੀ। ਉਹ ਸਾਡੇ ਇੱਕ ਉਹ ਮੈਸੇਜ ਸਾਨੂੰ ਮੇਰੀ ਸਾਡੀ ਭੈਣ ਬਾਹਰੋਂ ਕਰਦੀ ਆ ਤੇ ਉਹ ਕਹਿੰਦੀ ਆ ਕਿ ਤੁਸੀਂ ਸਿਰਫ ਕਹਿੰਦੇ ਆ ਕਿ ਵੀਰ ਭਰਾ ਸੱਜਣ ਮਿੱਤਰ, ਤੁਹਾਨੂੰ ਭੈਣਾਂ ਵੀ ਦੇਖਦੀਆਂ। ਗੱਲ ਸੱਚੀ ਆ ਜੀ। ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰੇ। ਅਸੀਂ ਜੀ ਇਹ ਘਰੋਂ ਨਿਕਲ ਪਏ ਹਾਂ। ਇੱਕ ਵਾਰੀ ਅੱਜ ਦਾ ਦਿਨ ਜਿਹੜਾ ਆ ਸ਼ੁਰੂ ਕਰਤਾ ਆ। ਇਹਦੇ ਵਿੱਚ ਕੀ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਬਾਅਦ ਵਿੱਚ ਪਤਾ ਲੱਗਦਾ। ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਆ ਗਏ ਹੋਏ। ਅਸਲਾਮ ਵਾਲੇਕੁਮ ਜੀ। ਇਹ ਦੇਖੋ ਆ ਰਾਣਾ ਸਾਹਿਬ ਦਾ ਡੇਰਾ। ਅਸੀਂ ਫਿਲਹਾਲ ਚੱਲੇ ਹਾਂ ਜੀ ਸਮੁੰਦਰੀ ਨੂੰ। ਰਾਣਾ ਨਾਦਰ ਸਾਹਿਬ ਵੀ ਬੈਠੇ ਆ ਸਾਡੇ ਨਾਲ। ਇਹ ਜੀ ਅੱਜ ਫੇਰ ਇਹਨਾਂ ਦੀ ਦਵਾਈ ਲੈਣ ਜਾਣਾ ਜੀ। ਅਲਹਮਦੁਲਿਲਾ ਤਬੀਅਤ ਸਿਹਤ ਇਹਨਾਂ ਦੀ ਜ਼ਬਰਦਸਤ ਆ। ਸਾਡੀ ਉਹ ਮੋਟਰ ਖਰਾਬ ਹੋਈ ਸੀ ਪਾਣੀ ਵਾਲੀ। ਅੱਛਾ ਆ ਲੋ ਕੀ ਹੋ ਗਿਆ ਜੀ? ਸਾਡੇ ਨਾ ਬਿਜਲੀ ਦਾ ਸੀ ਪਹਿਲਾਂ ਉਹ ਮੀਟਰ ਤੋਂ ਜਿਹੜੀ ਅੱਗੇ ਤਾਰ ਆ ਰਹੀ ਨਾ ਉਹਦਾ ਸੀ, ਉਹ ਤਾਰ ਠੀਕ ਕਰਾਈ ਤੇ ਪਤਾ ਲੱਗਿਆ ਕਿ ਮੋਟਰ ਜਿਹੜੀ ਆ ਨਾ ਪਾਣੀ ਵਾਲੀ ਉਹ ਰੌਲੇ ਚ ਆ ਗਈ। ਉਹ ਹੁਣ ਮੁੰਡਾ ਖੋਲਣ ਲੱਗਾ ਹੈ। ਮੈਂ ਕਿਹਾ ਹੁਣ ਚਲੋ ਤੁਹਾਨੂੰ ਕਿਹਾ ਹੈ ਤੁਹਾਡੇ ਨਾਲ ਚੱਲਣਾ ਵਾ, ਚੱਲਦੇ ਹੁਣ। ਮੁੰਡੇ ਨੂੰ ਕਿਹਾ ਮੋਟਰ। ਹਾਂਜੀ ਰਾਤੀ ਅਸੀਂ ਲਾਈਵ ਬਹਿਣਾ ਸੀ ਜੀ, ਲੇਕਿਨ ਅਸੀਂ ਬਹਿ ਨਹੀਂ ਸਕੇ। ਉਹਦੀ ਵਜ੍ਹਾ ਵੀ ਰਾਤ ਪਰਸੋਂ ਕੋਈ ਹਨੇਰੀ ਨੂਰੀ ਜੀ ਆਈ ਸੀ ਤੇ ਰਾਣਾ ਸਾਹਿਬ ਦੇ ਇੱਥੇ ਬਿਜਲੀ ਦੀ ਜਿਹੜੀ ਤਾਰ ਆ ਮੀਟਰ ਦੇ ਵਿੱਚੋਂ ਜਾਂਦੀ ਆ ਉਹ ਖਰਾਬ ਹੋ ਗਈ ਸੀ ਤੇ ਇਸ ਵਾਸਤੇ ਉਹ ਆਪਣਾ ਕੰਮ ਮੋਟਰ ਵੀ ਠੀਕ ਕਰਾ ਰਹੇ ਸੀ, ਲਾਈਟ ਵੀ ਸਹੀ ਕਰਾ ਰਹੇ ਸੀ ਤੇ ਅਸੀਂ ਰਾਤੀ ਲਾਈਵ ਨਹੀਂ ਬਹਿ ਸਕੇ। ਦੋ ਚਾਰ ਗੱਲਾਂ ਹੈਗੀਆਂ ਉਹ ਤੁਹਾਡੇ ਨਾਲ ਰਾਣਾ ਸਾਹਿਬ ਨਾਲ ਵੀ ਉਹ ਕਰਦੇ ਆ। ਇਹਨੂੰ ਬੰਦ ਕਰ ਦੇਣਾ ਫਿਰ। ਹਾਂ ਉਹ ਫਿਰ ਤੁਹਾਡੇ ਨਾਲ ਕਰਦੇ ਆ ਦੋ ਚਾਰ ਗੱਲਾਂ, ਨਾਲੇ ਸਫ਼ਰ ਸ਼ੁਰੂ ਕਰ ਲਈਏ ਫਿਰ ਆਪਾਂ ਸ਼ੁਰੂ ਕਰਦੇ ਆ। ਠੀਕ ਹੈ ਜੀ। ਹਾਂਜੀ ਅਸੀਂ ਜੀ ਇਸ ਵਕਤ ਹੈਗੇ ਆ ਸਮੁੰਦਰੀ ਦੇ ਸਫ਼ਰ ਤੇ। ਜਿੱਦਾਂ ਕਿ ਤੁਹਾਡੇ ਨਾਲ ਗੱਲ ਹੋਈ ਆ ਸਾਡੀ, ਗਰਮੀ ਬੜੀ ਆ ਬਹੁਤ ਜ਼ਿਆਦਾ। 3-4 ਦਿਨਾਂ ਸੀ ਨਾ, ਪਹਿਲੇ ਜੂਨ ਚ ਇਤਨੀ ਗਰਮੀ ਹੁੰਦੀ ਸੀ। ਮਈ ਹਲੇ ਹੈ, ਮਈ ਦੀ 20 ਤਰੀਕ ਹੈ ਆ, ਔਰ ਗਰਮੀ ਬਹੁਤ ਜ਼ਿਆਦਾ ਵਾ। ਤੇ ਪਹਿਲੇ ਬੜੇ ਸਾਲਾਂ ਤੋਂ ਇਹ ਨਾ ਸਾਇੰਸਦਾਨ ਤੇ ਜਿੰਨੇ ਵੀ ਮੌਸਮਾਂ ਤੇ ਗੱਲ ਕਰਨ ਵਾਲੇ ਆ ਨਾ ਉਹ ਬੜਾ ਪਿੱਟ ਰਹੇ ਸੀ ਕਿ ਇਹ ਚੀਜ਼ਾਂ ਸਾਡੇ ਨਾ ਵੱਸ ਤੋਂ ਬਾਹਰ ਹੋ ਜਾਣੀਆਂ ਵਾ, ਇਹ ਗਲੋਬਲ ਵਾਰਮਿੰਗ ਵਾਲਾ ਜਿਹੜਾ ਵਾ ਨਾ। ਲੇਕਿਨ ਸਾਡੇ ਤਾਂ ਲੋਕੀ ਹਲੇ ਤੱਕ ਉਸ ਗੱਲ ਨੂੰ ਸਿਰਫ ਇੰਨੀ ਗੱਲ ਕਰਕੇ ਟਾਲ ਦਿੰਦੇ ਆ ਕਿ ਯਾਰ ਗਰਮੀ ਬਹੁਤ ਆ, ਹੈ ਫਲਾਂ ਚੀਜ਼ ਮਰ ਗਈ, ਫਲਾਂ ਚੀਜ਼ ਮਰ ਗਈ, ਗਰਮੀ ਬਹੁਤ ਆ। ਲੇਕਿਨ ਅਸਲ ਜਿਹੜੇ ਮਸਲਾ ਵਾ ਕਿ ਇਸ ਗਰਮੀ ਨੂੰ ਘੱਟ ਕਿਸ ਤਰ੍ਹਾਂ ਕਰਨਾ ਵਾ, ਉਸ ਪਾਸੇ ਕੋਈ ਯਾਨੀ ਕਿ ਜਿਹੜਾ ਨਾ ਅਮਲੀ ਤੌਰ ਤੇ ਇਕਦਾਮ ਕੋਈ ਨਹੀਂ ਹੈ, ਕੋਈ ਬੰਦਾ ਨਹੀਂ ਸੋਚ ਰਿਹਾ। ਤੁਸੀਂ ਇਹ ਦੇਖ ਲਓ ਕਿ 3 ਦਿਨਾਂ ਚ ਮੱਕੀਆਂ ਜਿਹੜੀਆਂ ਵਾ ਸਭ ਝੁਲਸ ਗਈਆਂ ਵਾ। ਦੁਹਾਣੇ ਦੀ ਫਸਲ ਜਿਹੜੀ ਆ ਨਾ ਉਹ ਟੋਟਲੀ ਖਤਮ ਹੋ ਗਈ ਆ, ਔਰ ਨਵੀਂ ਉਗਣੇ ਵਾਲੀਆਂ ਜਿਹੜੀਆਂ ਸਬਜ਼ੀਆਂ ਵਾ ਉਹ ਝੁਲਸ ਗਈਆਂ ਵਾ। ਯਾਨੀ ਕਿ ਇੰਨਾ ਬਦਤਰੀਨ ਸੂਰਤ ਹਾਲ ਹੈ ਕਿ ਮੈਨੂੰ ਲੱਗ ਰਿਹਾ ਕਿ ਗਰਮੀਆਂ ਦੀ ਫਸਲਾਂ ਉਂਝ ਹੀ ਟੋਟਲੀ ਤੌਰ ਤੇ ਖਤਮ ਹੋ ਜਾਣੀਆਂ ਵਾ ਸਾਡੇ। ਤੇ ਕਿਉਂਕਿ ਟੈਂਪਰੇਚਰ ਇੱਕਦਮ ਜਿਹੜਾ ਨਾ 42 43 ਤੋਂ 48 ਤੇ 5 ਡਿਗਰੀ ਦਾ ਬਹੁਤ ਜ਼ਿਆਦਾ ਫਰਕ ਆ। ਪਰਿੰਦੇ ਬੜੇ ਮਰ ਰਹੇ ਆ ਛੋਟੇ ਜਿਹੜੇ ਆ। ਇਹ ਮੈਂ ਕਹਾਂਗਾ ਕਿ ਇਹਨਾਂ ਦਾ ਉੱਪਰ ਛੱਤਾਂ ਤੇ ਛਾਂ ਵਾਲੀ ਜਗ੍ਹਾ ਤੇ ਨਾ ਜਿੱਥੇ ਵੀ ਇਹਨਾਂ ਦੀ ਪਾਣੀ ਰੱਖੋ, ਕੋਈ ਦਾਣਾ ਪਾਓ ਤਾਂ ਕਿ ਛਾਂ ਛੂੰ। ਅਗਰ ਛਾਂ ਨਹੀਂ ਹੈ ਕੋਈ ਛਾਂ ਦਾ ਇੰਤਜ਼ਾਮ ਕਰੋ, ਭਾਵੇਂ ਜਿਸ ਤਰ੍ਹਾਂ ਪਹਿਲੇ ਨਹੀਂ ਹੁੰਦਾ ਸੀ ਮੰਜੇ ਖੜੇ ਕਰਕੇ ਕੁਝ ਹੋਰ। ਯਾਨੀ ਕਿ ਬਹੁਤ ਜ਼ਰੂਰੀ, ਬਹੁਤ, ਕਿਉਂਕਿ ਦਰਖਤ ਸਾਡੇ ਬਹੁਤ ਘੱਟ ਰਹਿ ਗਏ ਯਾਰ। ਬਹੁਤ ਪਰਿੰਦਿਆਂ ਲਈ ਬਹੁਤ ਇਸ਼ੂ ਆ। ਮੈਂ ਦੇਖਿਆ ਕਿ ਬਹੁਤ ਪਰਿੰਦੇ ਮਰੇ ਆ ਇਹਨਾਂ 3-4 ਦਿਨਾਂ 'ਚ। ਹਾਂ ਤੁਸੀਂ ਦੇਖ ਲਓ ਵੀ ਯਾਰ ਰੋਡ ਸੜਕ ਕਿਨਾਰੇ ਪਹਿਲਾਂ ਬਹੁਤ ਦਰਖਤ ਹੁੰਦੇ ਸੀ ਤੇ ਹੁਣ ਇਹ ਨਿਜ਼ਾਮ ਇਹੋ ਜਿਹਾ ਕੋਈ ਨਜ਼ਰ ਨਹੀਂ ਆਉਂਦਾ ਕਿਸੇ ਪਾਸੇ। ਤੇ ਹੁਣ ਜਦੋਂ ਤੱਕ ਉਹ ਐਵੇਂ ਨਹੀਂ ਕਹਿੰਦੇ ਸੀ ਕਿ 25% ਰਕਬੇ ਤੇ ਜੰਗਲਾਤ ਹੋਣੇ ਚਾਹੀਦੇ ਆ। ਉਹ ਪਾਕਿਸਤਾਨ 'ਚ 4 ਸੀ, ਉਹ 4 ਤੋਂ ਘਟਦੇ ਨਾ ਹੁਣ 1.5 ਤੇ ਆ ਗਈ ਗੱਲ, ਹੈ ਬਦਲਣ ਦੀ ਬਜਾਏ ਘਟ ਰਿਹਾ ਵਾ ਕੰਮ। ਤੇ ਮੈਨੂੰ ਨਹੀਂ ਲੱਗਦਾ ਕਿ ਅਗਰ ਜੇ ਇਹ ਕਿਸਾਨਾਂ ਨੇ ਦਰਖਤ ਨਾ ਲਾਏ ਫਿਰ ਇਹ ਫਸਲਾਂ ਨਹੀਂ ਬੀਜ ਸਕਣਗੇ। ਫਿਰ ਬਸ ਸਿਰਫ ਸਰਦੀ ਵਾਲੀਆਂ ਆਪਣੀਆਂ ਫਸਲਾਂ ਬੀਜਣਗੇ। ਗਰਮੀ ਵੱਲੋਂ ਪੱਕੀ ਛੁੱਟੀ ਆ। ਇਹ ਜਿਹੜੇ ਕਹਿੰਦੇ ਨਾ ਹੁਣ ਹਰ ਬੰਦਾ, ਯਾਨੀ ਕਿ ਜਦੋਂ ਵੀ ਮੈਂ ਕਿਸੇ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਕਿਸ ਤਰ੍ਹਾਂ ਰਕਬਾ ਮੁਕੰਮਲ ਤੌਰ ਤੇ ਹੁਣ 5 ਕਿੱਲੇ। ਮੈਂ ਕਹਿੰਦਾ ਸੀ ਯਾਰ 5 ਕਿੱਲਿਆਂ ਚੋਂ ਤੁਸੀਂ ਨਾ ਦੁਹਾੜਾ ਦਰਖਤ ਲਾ ਲਓ, ਚਲੋ ਚਾਹੀਦਾ ਤਾਂ ਕਿੱਲਾ ਵਾ, ਦੁਹਾੜਾ ਲਾ ਲਓ। ਉਹ ਕਹਿੰਦੇ ਸੀ ਇਸ ਤਰ੍ਹਾਂ ਕਿਸ ਤਰ੍ਹਾਂ ਜੀ ਰਕਬਾ। ਹੁਣ ਇਹ 5 ਤੇ 5 ਕਿੱਲੇ ਗਰਮੀਆਂ ਜਿਹਨਾਂ ਨੂੰ ਸਪੇਅਰ ਰੱਖਣੇ ਪੈਣਗੇ। ਕੋਈ ਸ਼ੈ ਨਹੀਂ। ਦੇਖ ਰਿਹਾ ਪਿਛਲੇ ਸਾਲ ਤਿਲਾਂ ਦਾ ਕਿਆ ਹਾਲ ਹੋਇਆ, ਮੁੰਜੀ ਦਾ ਜਿਹੜੀ ਅਗੇਤੀ ਲੱਗੀ ਸੀ ਉਸ ਦਾ ਕਿਆ ਹਾਲ ਹੋਇਆ। ਤੇ ਇਹ ਟੈਂਪਰੇਚਰ ਹੁਣ ਪੂਰਾ
ਮਹੀਨਾ ਜਿਹੜਾ ਵਾ ਨਾ ਟੈਂਪਰੇਚਰ ਕਮ ਸੇ ਕਮ ਜੂਨ ਤੱਕ ਤਾਂ ਨਹੀਂ ਇਹ ਨੀਚੇ ਆਣੇ ਵਾਲੀ ਗੱਲ ਹੈ ਤੇ 40 ਦਿਨਾਂ 'ਚ ਜਿਹੜਾ ਵਾ ਨਾ ਬਹੁਤ ਰਾਣਾ ਜ਼ਿਆਦਾ ਸਾਹਿਬ ਇਸ ਵਾਰੀ ਬਾਰਿਸ਼ਾਂ ਵੀ ਬੜੀ ਘੱਟ ਹੋਈਆਂ। ਅੱਛਾ ਅਸੀਂ ਇੱਕ ਦੋ ਵੀਡੀਓ ਬਣਾਈ ਦੁਹਾਣੇ ਤੇ ਗੱਲ ਕੀਤੀ ਅਸੀਂ ਵੀ ਦੁਹਾਣਾ ਬੜਾ ਚੰਗਾ ਦੁਹਾਣਾ, ਤੇ ਅਚਾਨਕ ਗਰਮੀ ਦੀ ਵਜ੍ਹਾ ਨਾਲ ਇੱਕ ਮੂੰਹ ਸੜੇ ਦੀ ਬਿਮਾਰੀ ਦੁਹਾਣੇ ਨੂੰ ਪਈ ਆ ਔਰ ਬਹੁਤ ਸਾਰੇ ਜ਼ਿਮੀਂਦਾਰ ਜਿਹੜੇ ਆ ਨਾ ਜੀ ਉਹ ਬਹੁਤ ਜ਼ਿਆਦਾ ਘਾਟੇ ਦੇ ਵਿੱਚ ਚਲੇ ਗਏ ਜਿਨ੍ਹਾਂ ਨੇ ਥੋੜਾ ਜਿਹਾ ਪਛੇਤਾ ਲਾਇਆ ਹੋਇਆ ਸੀ ਨਾ ਜੀ ਉਹ ਬੜੇ। ਮੈਂ ਤਾਂ ਇਹ ਗੱਲ ਕਰੂੰਗਾ ਵੀ ਗਰਮੀ ਜਦੋਂ 40 ਤੋਂ ਵੱਧਦੀ ਆ ਤੇ ਜਦੋਂ ਉਮਰ ਵੀ 40 ਤੋਂ ਵੱਧਦੀ ਆ ਤੇ ਘਰੋਂ ਬਾਹਰ ਨਾ ਜੀ ਘੱਟ ਹੀ ਨਿਕਲਣਾ ਚਾਹੀਦਾ। ਨਹੀਂ ਬਿਲਕੁਲ ਐਹਤਿਆਤ ਹੀ ਕਰਨੀ ਚਾਹੀਦੀ ਹੈ। ਹਾਂਜੀ ਹਾਂ ਕਿਉਂਕਿ ਜਦੋਂ ਟੈਂਪਰੇਚਰ 40 ਤੋਂ ਉੱਪਰ ਆ ਨਾ ਹਾਂਜੀ ਤੇ ਫਿਰ ਤੁਹਾਨੂੰ ਬਹੁਤ ਜਿਹੜਾ ਵਾ ਨਾ ਫਿਰ ਹਕੂਮਤ ਅਮਲੀ ਜਿਹੜੀ ਹੈ ਨਾ ਬਦਲਣੀ ਪੈਗੀ। ਇਹ ਲੋਕੀ ਹੁਣ ਬਹੁਤ ਸਾਰੇ ਲੋਕੀ ਇਸ ਗੱਲ ਨੂੰ ਹਲੇ ਤੱਕ ਰੀਅਲਾਈਜ਼ ਹੀ ਨਹੀਂ ਕਰ ਰਹੇ ਕਿ ਅਸੀਂ ਕਿੰਨੀ ਵੱਡੀ ਮੁਸੀਬਤ ਵਿੱਚ ਜਿਹੜਾ ਨਾ ਫਸ ਚੁੱਕੇ ਆ। ਸਹੀ ਗੱਲ ਹੈ। ਇਹ ਮਸਲਾ ਲੋਕ ਬਹੁਤ ਸਾਰੇ ਉਹ ਤੇ ਬਹੁਤ ਅਮੀਰ ਲੋਕ ਤੇ ਗਰਮੀ ਦਾ ਹੀ ਹੈ ਨਾ ਉਹ ਕਹਿੰਦੇ ਏਸੀ ਲਾ ਲਿਆ ਬਟ ਉਹਨਾਂ ਦਾ ਮਸਲਾ ਹੈਗਾ ਉਹ ਹਜੇ ਤੱਕ ਉਲਝੇ ਹੋਇਆ ਬਿੱਲ 'ਚ ਹੈ ਯਾਰ ਉਹ ਬਿੱਲ ਜ਼ਿਆਦਾ ਆਉਂਦਾ ਸੀ ਸੋਲਰ ਲਾ ਲਿਆ ਸੋਲਰ ਤੋਂ ਬਿੱਲ ਘੱਟ ਹੋ ਗਿਆ। ਯਾਰ ਤੁਸੀਂ ਦੇਖੋ ਕਿ ਤੁਸੀਂ ਤਾਂ ਬਿਲਕੁਲ ਇੱਕ ਮੋਰਚੇ 'ਚ ਬੰਦ ਵਾਲੀ ਗੱਲ ਆ ਬਾਕੀ ਬਾਹਰ ਜੰਗ ਲੱਗੀ ਹੋਈ ਆ। ਸਹੀ ਗੱਲ ਹੈ ਜੀ ਕੋਈ ਸ਼ੱਕ ਤੇ ਇਹ ਜਦੋਂ ਬਾਹਰ ਜੰਗ ਲੱਗੀ ਹੋਈ ਹੈ ਮੋਰਚਾ ਮਾਰਚਾ ਨੇ ਕੁਝ ਨਹੀਂ ਕਰਨਾ ਹੈ ਤੇ ਇਹ ਬਹੁਤ ਸੰਗੀਨ ਮਸਲਾ ਜਿਹੜਾ ਵਾ ਨਾ ਹੈ ਆ। ਮੈਂ ਤਾਂ ਬਹੁਤ ਸਾਲਾਂ ਤੋਂ ਇਹ ਚੀਜ਼ ਜਿਹੜੀ ਹੈ ਨਾ ਪੜ੍ਹ ਰਿਹਾ ਸੀ ਅਦਰਾਕ ਹੈ ਸੀ ਕੁਝ ਲੇਕਿਨ ਉਹ ਵੀ ਇੰਨਾ ਮੈਨੂੰ ਵੀ ਨਹੀਂ ਸੀ ਵੀ ਟੈਂਪਰੇਚਰ ਇੰਨੀ ਜਲਦੀ ਕਿਉਂਕਿ ਟੈਂਪਰੇਚਰ ਜਿਹੜਾ ਵਾ ਨਾ ਉਹ ਜਿਹੜੀ ਕੈਲਕੂਲੇਸ਼ਨ ਸੀ ਉਸ ਤੋਂ ਜ਼ਿਆਦਾ ਉੱਪਰ ਉਹ ਇਹ ਸੀ ਵੀ 2-3 ਡਿਗਰੀ ਦਾ ਫਰਕ ਪਏਗਾ ਇੰਨੇ ਸਾਲਾਂ 'ਚ ਲੇਕਿਨ ਇਹ ਤਾਂ ਹੁਣ 5-7 ਦਾ ਪਿਆ ਖੜਾ ਵਾ। ਹਾਂਜੀ ਬਿਲਕੁਲ ਇਹਦੇ ਲਓ ਜੀ ਅਸੀਂ ਸਮੁੰਦਰੀ ਅੱਲੇ ਨੂੰ ਮੁੜ ਪਏ ਆ ਤੇ ਬਾਕੀ ਅਸੀਂ ਜਾ ਰਹੇ ਹਾਂ ਤੁਹਾਨੂੰ ਸਮੁੰਦਰੀ ਦੇ ਵਿੱਚ ਵੀ ਕੋਈ ਜਿਹੜੀ ਕੋਈ ਹੈ ਸ਼ਹਿਰ ਕੋਈ ਦਿਖਾਵਾਂਗੇ ਅੱਜ। ਤੇ ਬਾਕੀ ਰਾਣਾ ਸਾਹਿਬ ਨੇ ਬੜੀ ਚੰਗਾ ਮੌਜੂ ਜਿਹੜਾ ਹੈ ਚੁੱਕਿਆ ਹੈਗਾ ਇਹਦੇ ਉੱਤੇ ਬੜਾ ਕੰਮ ਖਰਾਬ ਆ। ਗਲੋਬਲ ਵਾਰਮਿੰਗ ਜਿਹੜਾ ਨਿਜ਼ਾਮ ਆ ਨਾ ਜੀ ਇਹਦੇ ਉੱਤੇ ਬਹੁਤ ਦੇਰ ਤੋਂ ਲੋਕ ਗੱਲ ਕਰ ਵੀ ਰਹੇ ਆ ਲੇਕਿਨ ਪਤਾ ਨਹੀਂ ਕੀ ਗੱਲ ਆ ਅਸੀਂ ਇਸ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਆ। ਮੈਂ ਕਹਿ ਰਿਹਾ ਕਿ ਐਤਕੀ ਸ਼ਜਰਕਾਰੀ ਦਾ ਮੌਸਮ ਗੁਜ਼ਰ ਗਿਆ ਵਾ ਅਗਲੇ ਵਾਰ ਤੋਂ ਬਿਲਕੁਲ ਜਿਸ ਤਰ੍ਹਾਂ ਸਮਝਿਆ ਜਾਂਦਾ ਵੀ ਐਤਕੀ ਸਲਾਬ ਆ ਗਿਆ ਅਗਲੇ ਵਾਰੀ ਬੰਦ ਲਾਓ ਹੈ। ਮੈਂ ਤਾਂ ਕਹਿੰਦਾ ਰਾਣਾ ਸਾਹਿਬ ਇੰਜ ਹੋਣਾ ਚਾਹੀਦਾ ਵੀ ਘਰ ਦੇ ਵਿੱਚ ਜਿੰਨੇ ਜੀ ਹੋਣ ਹਕੂਮਤ ਇਸ ਗੱਲ ਦੇ ਉੱਤੇ ਪੂਰਾ ਹੋ ਕਰੇ ਵੀ ਉਨੇ ਜੀ ਆਪਣਾ ਇੱਕ ਪੌਦਾ ਜਿਹੜਾ ਨਾ ਜੀ ਉਹ ਜ਼ਰੂਰ ਲਾਣ। ਨਹੀਂ ਜੀ ਉਹ ਤਾਂ ਇਹ ਤਾਂ ਜੀਆਂ ਵਾਲੀ ਤੋਂ ਗੱਲ ਤੋਂ ਤਾਂ ਜਿਹੜਾ ਵਾ ਨਾ ਹੁਣ ਜਿਹੜਾ ਖੇਤਾਂ 'ਚ ਆ ਨਾ ਖੇਤਾਂ 'ਚ ਤਾਂ ਮੈਂ ਕਹਿੰਦਾ ਕਿ ਤੁਹਾਨੂੰ ਕਮ ਸੇ ਕਮ ਵੀ ਜਿਹੜਾ ਵਾ ਨਾ ਆਪਣਾ 20% ਨਹੀਂ ਤਾਂ 10% ਰਕਬਾ ਆਪਣਾ ਨਾ ਖੇਤਾਂ ਲਈ ਕਰੋ। ਤੁਸੀਂ ਦੇਖੋ ਜਿੱਥੇ ਕਿਤੇ 5-7 ਦਰਖਤ ਆਉਂਦੇ ਆ ਉੱਥੋਂ ਮੌਸਮ ਥੋੜਾ ਜਿਹਾ ਠੀਕ ਲੱਗਦਾ ਵਾ ਤੇ ਵਰਨਾ ਆ ਜਿਹੜਾ ਕੰਕਰੀਟ ਦੀ ਯਾਨੀ ਕਿ ਇਹ ਤੰਦੂਰ ਸਾਰੇ ਅਸੀਂ ਨਾ ਕੰਕਰੀਟ ਦੇ ਕਰਦੇ ਦੇਖੋ ਇੱਥੇ ਤੋੜ ਤੱਕ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਕੋਈ ਦਰਖਤ ਨਹੀਂ ਹੈ। ਵਰਨਾ ਤੁਸੀਂ ਦੇਖੋ ਗੁਲਬਰਗ ਆ ਮਾਡਲ ਟਾਊਨ ਆ ਉੱਥੇ ਮਾਲ ਤੇ ਇੰਨਾ ਦਰਖਤ ਜਿਹੜਾ ਵਾ ਉਹ ਪਹਿਲੇ ਲੋਕ ਪਾਗਲ ਤਾਂ ਨਹੀਂ ਸੀ ਝੱਲੇ ਤਾਂ ਨਹੀਂ ਸੀ ਉਹਨਾਂ ਨੇ ਇੰਨੇ ਦਰਖਤ ਲਗਾਏ ਸੀ। ਸਹੀ ਗੱਲ ਹੈ। ਰਾਣਾ ਸਾਹਿਬ ਸਮੁੰਦਰੀ 'ਚ ਬੜੇ ਆ ਸਮੁੰਦਰੀ ਦੇ ਬਾਰੇ 'ਚ ਵੀ ਗੱਲ ਹੋਣੀ ਚਾਹੀਦੀ ਆ। ਸਮੁੰਦਰੀ ਨੂੰ ਸਮੁੰਦਰੀ ਕਿਉਂ ਕਹਿੰਦੇ ਆ? ਇੱਥੇ ਕਹਿੰਦੇ ਆ ਕਿ 3 ਮੰਦਰ ਜਿਹੜੇ ਆ ਨਾ ਇਹ ਸਹਿ ਮੰਦਰ ਯਾਨੀ ਕਿ ਜਿਹੜਾ ਵਾ ਨਾ ਉਹ ਤੇ ਸਹਿ ਮੰਦਰੀ ਤੋਂ ਸਮੁੰਦਰੀ ਜਿਹੜੀ ਆ ਨਾ ਹੋ ਗਈ ਆ। ਰਾਣਾ ਸਾਹਿਬ ਇਹ ਵੀ ਇੱਕ ਗੱਲ ਹੈਗੀ ਆ ਲੇਕਿਨ ਇੱਕ ਗੱਲ ਇਹਨੂੰ ਜਿਹੜੀ ਜ਼ਿਆਦਾ ਅਥੈਂਟਿਕ ਮੰਨੀ ਜਾਂਦੀ ਆ ਨਾ ਉਹ ਗੱਲ ਇਦਾਂ ਹੈਗੀ ਆ ਕਿ ਇੱਥੇ ਇੱਕ ਪਾਣੀ ਦਾ ਨਾ ਜੀ ਇੱਕ ਬੜਾ ਵੱਡਾ ਹੋਜ਼ ਹੁੰਦਾ ਸੀ ਇੱਥੇ। ਅੱਛਾ ਵੀ ਸਮੁੰਦਰ ਤੋਂ ਸਮੁੰਦਰੀ। ਹਾਂਜੀ ਉਹ ਇੱਥੇ ਲੋਕ ਪਾਣੀ ਪੀਂਦੇ ਸੀਗੇ ਰੁਕਦੇ ਸੀ ਹੈ। ਇਹ ਉੱਥੋਂ ਮੈਂ ਪੜ੍ਹੀ ਆ ਇਹ ਸਹਿਮੁੰਦਰੀ ਵਾਲੀ ਵੀ ਪੜ੍ਹੀ ਆ ਲੇਕਿਨ ਮੈਂ ਦੂਜੀ ਵੀ ਪੜ੍ਹੀ ਆ ਵੀ ਇੱਥੇ ਇੱਕ ਉਹ ਬਲਕਿ ਬਜ਼ੁਰਗ ਦਾ ਨਾਮ ਵੀ ਆ ਜਿਹੜਾ ਇੱਥੇ ਬਹਿੰਦੇ ਹੁੰਦਾ ਸੀ ਨਾ ਉਸ ਹੋਜ਼ ਤੇ ਪਾਣੀ ਇਕੱਠਾ ਕਰਨਾ ਜਮਾ ਕਰਨਾ ਲੋਕਾਂ ਨੇ ਇੱਥੇ ਰੈਸਟ ਕਰਨੀ ਉੱਥੋਂ ਪਾਣੀ ਪੀਣਾ ਕਿਉਂਕਿ ਉਹਦੀ ਵਜ੍ਹਾ ਵੀ ਪਰ ਉਹ ਜ਼ਿਆਦਾ ਗੱਲ ਜਿਹੜੀ ਟੋਬੇ ਵਾਲੀ ਮਸ਼ਹੂਰ ਆ ਇੱਥੇ ਵਾਲੀ ਇਤਨੀ ਉਸ ਤਰ੍ਹਾਂ ਨਹੀਂ ਹੈ। ਨਹੀਂ ਤੁਸੀਂ ਪੜ੍ਹ ਕੇ ਦੇਖਿਓ ਜੀ ਬਲਕਿ ਉਹਦੇ ਉੱਤੇ ਇਹ ਗੱਲ ਉਹਨਾਂ ਨੇ ਕਰੀ ਹੋਈ ਆ ਵੀ ਉਹ ਜਿਹੜੀ ਸਹਿ ਮੰਦਰੀ ਵਾਲੀ ਗੱਲ ਆ ਨਾ ਵੀ ਇੱਕ ਮੰਦਰ ਦੀ ਤਾਂ ਗੱਲ ਹੁੰਦੀ ਆ ਇੱਕ ਮੰਦਰ ਤਾਂ ਇੱਥੇ ਅਸਾਰ ਲੱਭਦੇ ਆ ਲੇਕਿਨ ਉਹ ਤਿੰਨਾਂ ਵਾਲੀ ਗੱਲ ਚਲੋ ਬਾਹਰਲ ਜਿੱਦਾਂ ਵੀ ਆ ਮੈਂ ਵੀ ਆਪਣਾ ਪੇਸ਼ ਕਰਤਾ ਤੁਸੀਂ ਆਪਣਾ ਕਰਤਾ ਜੀ। ਲਓ ਜੀ ਇੱਥੇ ਹੁਣ ਟ੍ਰੈਫਿਕ ਵਾਲਾ ਨਿਜ਼ਾਮ ਜਿਹੜਾ ਨਾ ਉਹ ਥੋੜਾ ਸਖਤ ਆ। ਇਹ ਦੇਖੋ ਤੁਸੀਂ ਇਹ ਦੇਖਿਆ ਤੁਸੀਂ ਬੰਦਾ ਕਿਵੇਂ ਅੱਗੋਂ ਨਿਕਲਿਆ ਰਾਣਾ ਸਾਹਿਬ ਫਿਰ ਕਸੂਰ ਕੱਢ ਦੇਣਾ ਸੀਗਾ ਮੇਰਾ ਹੈ ਤੇ ਅਸੀਂ ਇੱਥੇ ਕੈਮਰਾ ਬੰਦ ਕਰਦੇ ਹਾਂ ਜੀ ਫਿਰ ਤੁਹਾਡੇ ਨਾਲ ਕੋਈ ਗੱਲਬਾਤ ਕਰਦੇ ਹਾਂ ਕਿਉਂਕਿ ਇਹ ਦੇਖੋ ਇੱਥੇ ਰਸ਼ ਆ। ਹਾਂਜੀ ਲਓ ਜੀ ਅਸੀਂ ਦਵਾਈ ਲੈ ਲਈ ਆ ਨਾਦਰ ਦੀ
ਡਾਕਟਰ ਕੋਲੋਂ ਅਸੀਂ ਹੋ ਗਏ ਤੇ ਅਸੀਂ ਫਿਰ ਵਾਵਾ ਸਾਰਾ ਇੱਥੇ ਫਿਰੇ। ਅਸੀਂ ਲੈਣਾ ਸੀਗਾ ਫੁੱਟਾਂ ਦਾ ਬੀਜ। ਮੈਂ ਜਿੱਦਾਂ ਕਿ ਤੁਹਾਨੂੰ ਦੱਸਿਆ ਵੀ ਕਿੱਲਾ ਇੱਕ ਜਿਹੜਾ ਨਾ ਉਹ ਫੁੱਟਾਂ ਦਾ ਲਾਣਾ, ਤੇ ਉਹ ਹੋਇਆ ਇਦਾਂ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਰਹਿਣ ਦੇ, ਗਰਮੀ ਬੜੀ ਆ, ਬੇਲਾਂ ਵਾਲੀ ਜਿੰਨੀ ਵੀ ਸਬਜ਼ੀਆਂ ਉਹਨਾਂ ਨੂੰ ਬਿਮਾਰੀ ਬੜੀ ਪੈਂਦੀ ਆ। ਪਰ ਗੱਲ ਕੀ ਆ ਵੀ ਬਾਪੂ ਨੇ ਕਹਿਤਾ ਵੀ ਲਾਣਾ, ਤੇ ਬਸ ਜਦੋਂ ਉਹਨਾਂ ਦਾ ਆਰਡਰ ਤੇ ਉਹ ਕਹਿੰਦੇ ਲੋਹੇ ਦਾ ਆਰਡਰ ਹੈ ਆ, ਫਿਰ ਕੋਈ ਦੂਸਰੀ ਤਵੀਲ ਹੀ ਨਹੀਂ ਹੈ, ਤਵੀਲ ਹੀ ਕੋਈ ਨਹੀਂ। ਉਹਨਾਂ ਨੇ ਕਹਿਤਾ ਵੀ ਲਾਣਾ 1 ਕਿੱਲਾ ਫੁੱਟਾਂ ਦਾ, ਤੇ ਆਪਾਂ 1 ਕਿੱਲਾ ਫੁੱਟਾਂ ਦਾ ਲਾਣਾ। ਬੀ ਲਿਆ ਜੀ ਇੱਥੋਂ, ਫਿਰ ਕੇ ਮੰਡੀ ਦੇ ਵਿੱਚ। ਆ ਦੇਖੋ ਤੁਹਾਨੂੰ ਮੈਂ ਦਿਖਾਣਾ, ਇਹ ਸਾਡੀ ਹੈਗੀ ਆ ਜੀ ਸਮੁੰਦਰੀ ਦੀ ਬੜੀ ਕਦੀਮ ਮੰਡੀ, ਗੱਲਾ ਮੰਡੀ। ਇਹ ਨਜ਼ਰ ਤੁਹਾਨੂੰ ਸਾਰਾ ਕੁਝ ਆ ਰਿਹਾ ਹੋਣਾ, ਲੇਕਿਨ ਇਹ ਮੰਡੀ ਜਿਹੜੀ ਆ ਨਾ ਇਸ ਟਾਈਮ ਸੁੰਨੀ ਪਈ ਆ। ਗਰਮੀ ਬੜੀ ਆ। ਆ ਦੇਖੋ, ਇਹ ਬਾਰੋਂ ਬਾਰ ਇੱਕ ਬਾਜ਼ਾਰ ਦੇ ਵਿੱਚ ਅਸੀਂ ਖੜੇ ਆ, ਉੱਤੋਂ ਬਾਜ਼ਾਰ ਘੁੰਮ ਕੇ ਫੇਰ ਇੰਜ ਕਰਕੇ ਗੋਲ ਜਿਹਾ ਨਾ ਉਹ ਆ ਜਾਂਦਾ ਆ। ਤੇ ਉਹ ਦੇਖੋ ਉੱਥੇ ਉਹ ਬੋਰਡ ਦੇ ਦਰਖਤ ਹੈ, ਮਸਜਿਦ ਇੱਥੇ ਆ ਬੜੀ ਪਿਆਰੀ ਆ। ਇਹ ਬੜੀ ਕਦੀਮ ਮੰਡੀ ਆ, ਬੜੀ ਪੁਰਾਣੀ ਮੰਡੀ ਆ। ਪ੍ਰੀ ਪਾਰਟੀਸ਼ਨ ਦੀਆਂ ਮੰਡੀਆਂ ਇਹ ਪਹਿਲੇ ਦੀਆਂ ਹੀ ਬਣੀਆਂ ਹੋਈਆਂ, ਜਦੋਂ ਯਾਨੀ ਕਿ ਇਹ ਆਬਾਦ ਹੋਈ ਨਾ ਉਦੋਂ ਦੀ ਤਕਰੀਬਨ ਮੰਡੀਆਂ ਜਿਹੜੀਆਂ ਨੇ। ਅੱਛਾ, ਗੱਲ ਕਰਦੇ ਸੀ ਅਸੀਂ ਫੁੱਟਾਂ ਦੀ। ਹੁਣ ਇਹ ਬੀ ਮਿਲਿਆ ਆ ਜੀ 400 ਗ੍ਰਾਮ 1600 ਰੁਪਏ ਦਾ, ਤੇ 800 ਗ੍ਰਾਮ 3200 ਰੁਪਏ ਹੈ। ਤੇ ਲੱਭਿਆ ਬੜਾ ਔਖਾ ਆ। ਤੇ ਇਹਦੇ ਵਿੱਚ ਉਹ ਕਹਿੰਦੇ ਆ ਕਿ ਪਹਿਲੇ ਅਸੀਂ 1-2 ਜਗ੍ਹਾ ਉਹ ਕਹਿੰਦੇ ਬਾਈ ਗਰੰਟੀ ਕੋਈ ਨਹੀਂ, ਪੈਕਿੰਗ ਦਾ ਕੋਈ ਪਤਾ ਨਹੀਂ। ਇੱਥੇ ਇੱਕ ਭਾਈ ਨੇ ਇੱਥੇ ਮੈਂ ਤੁਹਾਨੂੰ ਦਿਖਾਣਾ ਥੋੜਾ ਜਿਹਾ, ਜੇ ਉਦੋਂ ਨਜ਼ਰ ਆ ਜਾਣ, ਉਹ ਬਾਬਾ ਜੀ ਜਿਹੜੇ ਬੈਠੇ ਆ ਨਾ, ਹਾਂਜੀ, ਇਹਨਾਂ ਨੇ ਇਹ ਗੱਲ ਕਰੀ ਆ ਵੀ ਅਸੀਂ ਇਹ ਬੀ ਇਸ ਕੰਪਨੀ ਦਾ ਪਹਿਲਾਂ ਵੀ ਬੜਾ ਗਡਾਉਂਦੇ ਆ ਤੇ ਚੰਗਾ ਰਹੂਗਾ। ਚਲੋ ਪਿਛਲੇ ਸਾਲ ਬਾਰ ਜਿਹੜਾ ਮੈਂ ਲਾਇਆ ਸੀ ਨਾ ਰਾਣਾ ਸਾਹਿਬ, ਉਹ ਵੀ ਕੋਈ ਨਹੀਂ ਹੋਇਆ ਸੀ, ਕੋਈ ਨਹੀਂ ਜੰਮਿਆ ਸੀ। ਅੱਛਾ, ਠੀਕ। ਇਸ ਵਾਰੀ ਦੁਆ ਕਰਿਓ। ਅੱਛਾ, ਹਾਲੇ ਕਿ ਕਹਿੰਦੇ ਆ ਨਾ ਵੀ ਜਾ ਫੁੱਟਾਂ ਖਾ, ਜਾ ਫੁੱਟਾਂ ਖਾ। ਅੱਛਾ, ਮੇਰਾ ਵੀ ਫੁੱਟਾਂ ਦਾ ਨਾ ਤਜਰਬਾ ਹੈ ਆ, ਬੀਜਣ ਦਾ ਨਹੀਂ ਹੈ। ਸਾਡੇ ਇੱਕ ਦਫਾ ਇੱਕ ਬੰਦੇ ਨੇ ਨਾ ਫੁੱਟਾਂ ਲਾ ਲਈਆਂ। ਉਹ ਪਹਿਲੇ ਟਾਂਗਾ ਚਲਾਉਂਦੇ ਹੁੰਦੇ ਸੀ, ਜਦੋਂ ਟਾਂਗਿਆਂ ਦਾ ਦੌਰ ਖਤਮ ਹੋ ਗਿਆ ਨਾ, ਫਿਰ ਉਹਨਾਂ ਨੇ ਨਾ ਫੁੱਟਾਂ ਲਾ ਲਈਆਂ। ਬਜ਼ੁਰਗ ਸੀ, ਗਾਮਾ ਸੀ ਉਹਨਾਂ ਦਾ ਨਾਮ, ਚਾਚਾ ਗਾਮਾ ਕਹਿੰਦੇ ਸੀ। ਸਾਡੇ ਉੱਥੇ ਨਾ ਇੱਕ ਬੜਾ ਵੱਡਾ ਸਾਰਾ ਮੰਜਾ ਜਿਹੜਾ ਵਾ ਨਾ ਆਇਆ ਸੀ। ਉਹ ਫਿਰ ਮੈਂ ਤੇ ਉਹ ਚਾਚਾ ਗਾਮਾ ਨਾ ਉਸ ਮੰਜੇ ਤੇ, ਉਹ ਬੜੀ ਮੈਨੂੰ ਕਹਾਣੀ ਸੁਣਨ ਦਾ ਬੜਾ ਸ਼ੌਕ ਸੀ, ਉਹਨਾਂ ਨੂੰ ਸੁਣਾਉਣ ਦਾ ਬੜਾ ਸ਼ੌਕ ਸੀ। ਤੇ ਉਹ ਭਾਈ ਉਹ ਫਿਰ ਨਾ ਉਹਨਾਂ ਨੇ ਪ੍ਰੀ ਪਾਰਟੀਸ਼ਨ ਦੀਆਂ ਉੱਥੋਂ ਇੰਡੀਆ ਦੇ, ਉਹ ਜਲੰਧਰੋਂ ਆਏ ਸੀ, ਉਧਰ ਕੋਈ ਪਿੰਡ ਸੀ, ਮੈਨੂੰ ਹੁਣ ਨਹੀਂ ਐਗਜ਼ੈਕਟ ਯਾਦ ਹੈ। ਤੇ ਉਹ ਉਜ਼ਾਰ ਦੇ ਫਕੀਰ ਸੀ, ਤੇ ਉਹਨਾਂ ਨੇ ਨਾ ਬਹੁਤ ਅੱਛੇ ਤਰੀਕੇ ਨਾਲ ਉਹ ਕਹਾਣੀਆਂ ਸੁਣਾਣੀਆਂ, ਤੇ ਬੜਾ ਇੰਜ ਨਾਵਲ ਤਰ੍ਹਾਂ, ਫਿਲਮ ਤਰ੍ਹਾਂ ਜਿਹੜਾ ਵਾ ਨਾ ਪੂਰਾ ਵਾਕਿਆ ਜਿਹੜਾ ਵਾ ਨਾ ਉਹ ਕਰਦੇ ਸੀ। ਤੇ ਮੇਰਾ ਫੁੱਟਾਂ ਨਾਲ ਨਾ ਯਾਨੀ ਕਿ ਇਹ ਮੈਨੂੰ ਜਦੋਂ ਵੀ ਫੁੱਟਾਂ ਤੋਂ ਮੈਨੂੰ ਫਿਰ ਉਹ ਚਾਚਾ ਗਾਮਾ ਯਾਦ ਆਉਂਦਾ। ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਉਹ ਵੀ ਤੁਹਾਡਾ ਫਸਟ ਇੰਪ੍ਰੈਸ਼ਨ, ਜਿੱਥੇ ਕਿਸੇ ਫਿਲਮ ਦੀ ਗੱਲ ਹੋਵੇ, ਜਿਹੜੀ ਬੈਠਕ 'ਚ ਬਹਿ ਕੇ ਫਿਲਮ ਦੇਖੀ ਹੋਈ ਹੋਵੇ ਨਾ ਜੀ, ਉਹ ਜਦੋਂ ਵੀ ਉਹ ਫਿਲਮ ਜਾਂ ਗਾਣਾ ਲੱਗੂਗੀ ਨਾ, ਉੱਥੋਂ ਦੀ ਗੱਲ ਤੁਹਾਨੂੰ ਜ਼ਰੂਰ ਯਾਦ ਆਊਗੀ। ਦੁਆ ਕਰਿਓ ਜੀ ਇਹ ਫੁੱਟਾਂ ਸਾਡੀਆਂ ਜੰਮ ਜਾਣ। 2 ਕਿੱਲੇ ਅਸੀਂ ਤੀਲਾਂ ਦੇ ਲਾਣੇ ਆ। ਉਹ ਜ਼ਾਹਦ ਅੰਟਾਲ ਸਾਹਿਬ ਉਧਰੋਂ ਬੀ ਲੈ ਕੇ ਆ ਰਹੇ ਆ। ਤੇ ਬਹਰਹਾਲ ਮੁਸ਼ਕਲ ਬੜੀ ਹੋਈ ਆ ਫੁੱਟਾਂ ਦਾ ਬੀ ਲੱਭਣ 'ਚ। ਤੇ ਦੂਜੀ ਰਾਣਾ ਸਾਹਿਬ ਤੁਸੀਂ ਗੱਲ ਕਰਦੇ ਹੁੰਦੇ ਵੈਲਿਊ ਐਡੀਸ਼ਨ ਹੈ ਵੀ, ਤੁਸੀਂ ਇਹ ਦੇਖੋ ਵੀ ਜੇ ਫੁੱਟਾਂ ਦੀ ਗੱਲ ਕਿੱਥੇ ਆ, ਤੇ ਆ ਬੀਜ ਜਿਹੜਾ ਕਿੰਨੀ ਫੁੱਟਾਂ ਦਾ ਹੋਣਾ? ਇਹ 4 ਫੁੱਟਾਂ ਦਾ ਬੀਜ ਹੋਏਗਾ। ਹਾਂ, 4 ਨਹੀਂ ਹੋਏਗਾ ਯਾਰ, 20 ਫੁੱਟਾਂ ਦਾ। 1 ਮਣ 2 ਮਣ ਫੁੱਟਾਂ ਦਾ ਬੀਜ ਲਾ ਲਓ ਵੀ, ਜਿਹੜਾ ਕਿ ਸਾਨੂੰ ਕਿੰਨੇ ਦਾ ਲੱਭਿਆ। ਇਹ ਹਾਈਬ੍ਰਿਡ ਨਹੀਂ ਹੈਗਾ, ਦੇਸੀ ਬੀਜ, ਇਹ ਦੇਸੀ ਬੀਜ ਹੈਗਾ ਆ। ਇਹਨੂੰ ਕਹਿੰਦੇ ਆ ਵੈਲਿਊ ਐਡੀਸ਼ਨ। ਵੀ ਕਿੱਦਾਂ ਤੁਸੀਂ ਆਪਣੀ ਜਿਹੜੀ ਤੁਹਾਡੀ ਪ੍ਰੋਡਕਟ ਆ, ਜਿਹੜੀ ਵੀ ਤੁਸੀਂ ਬਿਜਾਈ ਕਰਦੇ ਆ ਨਾ, ਉਹਨੂੰ ਤੁਸੀਂ ਕਿੱਦਾਂ ਬਦਲ ਸਕਦੇ ਆ। ਜਿਹੜਾ ਐਂਡ ਆ ਨਾ ਹਰ ਸ਼ੈ ਦਾ, ਮੁਰਗੀਆਂ ਤੁਸੀਂ ਰੱਖੀਆਂ ਹੋਈਆਂ ਨਾ, ਤੇ ਜੇ ਨਾਲ ਤੁਸੀਂ ਮੁਰਗੀਆਂ ਦਾ ਖੋਖਾ ਬਣਾ ਲਿਆ ਨਾ, ਫਾਇਦਾ ਤੁਹਾਨੂੰ ਉੱਥੋਂ ਹੀ ਲੱਭਣਾ। ਜੇ ਤੁਸੀਂ ਜੇ ਤੁਹਾਡੇ ਕੋਲ ਦੁੱਧ ਆ, ਤੇ ਫਿਰ ਦੁੱਧ ਦਹੀਂ ਦੀ ਦੁਕਾਨ ਜਾਂ ਮਿਲਕ ਸ਼ੇਕ ਜਿਹੜਾ ਵਾ ਨਾ, ਉੱਥੋਂ ਹੀ ਬੈਨੀਫਿਟ, ਅਸਲੀ ਬੈਨੀਫਿਟ ਐਂਡ ਵਾਲੀ ਜਿਹੜੀ ਉਹ ਹੁੰਦੀ ਆ ਨਾ ਜੀ, ਪ੍ਰੋਡਕਟ ਦਾ ਕੀ ਹੁੰਦਾ ਜਿਹੜਾ। ਉਹ ਕਣਕ ਪਈ ਹੈ ਰਾਣਾ ਸਾਹਿਬ, ਇਹ ਸਰੋਂ ਪਈ ਹੈ, ਇਹ ਸਰੋਂ ਪਈ ਹੈ। ਹਾਂਜੀ, ਆਹ ਦੇਖੋ ਤੁਸੀਂ, ਇਹ ਸਰੋਂ ਪਈ ਆ। ਹੁਣ ਇਹ ਸਰੋਂ ਪਈ ਆ ਨਾ ਜੀ, ਇਹੀ ਸਰੋਂ ਦਾ ਜੇ ਕਿਧਰੇ ਤੇਲ ਦਾ ਕੋਲੂ ਵਾਲਾ ਇੰਤਜ਼ਾਮ ਹੋਇਆ ਹੋਵੇ, ਤੇ ਇਹ ਤੁਸੀਂ ਫਿਰ ਆਪੇ ਹਿਸਾਬ ਲਾ ਲਓ ਵੀ ਇਹ ਗੱਲ ਕਿੱਥੇ ਜਾਂਦੀ ਹੈ, ਕਿੱਧਰ ਨੂੰ ਜਾਂਦੀ ਹੈ। ਵੱਜ ਜਾਂਦੀ ਹੈ, ਜਿੰਨੇ ਦੀ ਸਰੋਂ ਹੁੰਦੀ ਉਹਨਾਂ ਦਾ ਤੇਲ ਨਿਕਲ ਜਾਂਦਾ ਵਾ। ਹਾਂਜੀ, ਇਹੀ ਗੱਲ ਆ। ਪਹਿਲੋਂ ਕਿਸੇ ਦੌਰ 'ਚ ਮੰਡੀਆਂ 'ਚ ਨਾ ਬਹੁਤ ਰੌਣਕ ਹੁੰਦੀ ਸੀ। ਗੁੜ ਤੇ ਸ਼ੱਕਰ ਜਿਹੜੀ ਆ ਨਾ ਜਦੋਂ ਬਣਦੀ ਸੀ ਨਾ, ਉਹ ਫਿਰ ਕਪਾਹ ਵੀ ਜਿਹੜੀ ਆ ਨਾ, ਉਹ ਬਾਅਦ ਜਿਹਨੇ ਫੈਕਟਰੀਆਂ ਜਾਣ ਲੱਗੀ, ਕਿਸੇ ਦੌਰ 'ਚ ਕਪਾਹ ਵੀ ਜਿਹੜੀ ਆ ਨਾ ਇੱਥੇ ਮੰਡੀਆਂ 'ਚ ਆਉਂਦੀ ਸੀ।
ਫਿਰ ਗੁੜ ਤੇ ਸ਼ੱਕਰ ਦਾ ਤਾਂ ਬਹੁਤ ਰੌਣਕ ਲੱਗੀ ਰਹਿੰਦੀ ਸੀ ਨਾ। ਇਹ ਦੇਖੋ ਜੀ ਕਣਕ ਦਾ ਇਹ ਜਿਹੜਾ ਹੋ ਰਿਹਾ ਜੀ, ਮੂੰਜੀ ਜਿਹੜੀ ਹੈ ਨਾ ਅਮੂੰਜੀ ਜਿਹੜੀ ਇਸ ਦੀ ਹੋ ਰਹੀ, ਉਹ ਛੜੀ ਜਾ ਰਹੀ ਹੈ, ਛੜੀ ਜਾ ਰਹੀ ਹੈ। ਛੜੀ ਨਹੀਂ ਜਾ ਰਹੀ, ਛੜੀ ਨਹੀਂ, ਉਹ ਸਫਾਈ ਸਫਾਈ ਹੋ ਹੋ ਰਹੀ ਰਹੀ ਹੈ। ਹੈ। ਛੜੀ ਤੋਂ ਪਹਿਲੀ ਹੁੰਦੀ ਆ, ਉਹਦੇ ਚੋਂ ਕੱਢ ਰਹੇ ਆ ਹੁਣ। ਨਹੀਂ ਨਹੀਂ, ਛੜੀ ਤੋਂ ਬਾਅਦ ਜਾਂਦੀ ਰਾਣਾ, ਜਦੋਂ ਉਹਨੂੰ ਉਹ ਕਰਿਆ ਜਾਂਦਾ। ਠੀਕ ਹੋ ਗਿਆ ਜੀ। ਹੁਣ ਅਸੀਂ ਬਾਹਰ ਨਿਕਲਦੇ ਹਾਂ ਤੇ ਗਰਮੀ ਬੜੀ ਆ ਬਾਹਰ, ਕੋਈ ਦੇਖਦੇ ਆ ਵੀ ਕੋਈ ਰੋਡ ਦੇ ਉੱਤੇ ਅਸੀਂ ਲੱਭਾਂਗੇ ਕੋਈ ਪਾਣੀ। ਫੁੱਲ ਜਿਹੜੇ ਆ ਨਾ ਸੁੱਕੇ ਪਏ ਆ। ਤੇ ਇਹ ਜੀ ਸਾਡੀ ਮੰਡੀ ਆ, ਉਹ ਪਿੱਛੋਂ ਤੁਹਾਨੂੰ ਇੱਥੋਂ ਨਜ਼ਰ ਨਹੀਂ ਆਣੀ ਹੈਗੀ। ਇਹ ਸਮੁੰਦਰੀ ਦੀ ਮੰਡੀ ਆ, ਬੜੀ ਵੱਡੀ ਤੇ ਬੜੀ ਮਸ਼ਹੂਰ। ਗੁੜ ਵਾਸਤੇ ਵੀ ਇਹ ਮੰਡੀ ਬੜੀ ਮਸ਼ਹੂਰ ਅੱਛਾ, ਮੰਡੀ। ਪਹਿਲੇ ਜਿਹੜਾ ਨਾ ਸਾਰਾ ਮੰਡੀ ਦਾ ਹੀ ਹੁੰਦਾ ਸੀ ਸਰਕਲ। ਕਿਸਾਨ ਜਿਹੜਾ ਨਾ ਵੇਚਦਾ ਸੀ ਚੀਜ਼ਾਂ, ਤੇ ਫਿਰ ਇੱਥੋਂ ਹੀ ਚੀਜ਼ਾਂ ਨਾ ਲੈ ਕੇ ਜਾਂਦਾ ਸੀ। ਉਹ ਸਾਡੇ ਜਿਹੜੀ ਗੋਜਰੀ ਮੰਡੀ ਹੈ ਨਾ, ਉਹਦੇ ਚ ਦੁਕਾਨਾਂ ਵਗੈਰਾ ਕਰਿਆਨੇ ਵਗੈਰਾ ਦੀਆਂ ਨਾ ਜ਼ਿਆਦਾਤਰ ਦੁਕਾਨਾਂ ਮੰਡੀ ਦੇ ਵਿੱਚ। ਹਾਂ, ਮੰਡੀ ਦੇ ਵਿੱਚ ਕਰਿਆਨੇ ਦੀ ਦੁਕਾਨਾਂ ਵੀ ਹੁੰਦੀਆਂ ਸੀਗੀਆਂ ਪਹਿਲਾਂ ਵੱਡੀਆਂ, ਵੀ ਉੱਥੇ ਹੀ ਸੌਦਾ ਬੰਦਿਆਂ ਨੇ ਆਪਣਾ ਵੇਚਣਾ, ਉੱਥੇ ਹੀ ਖਰੀਦਣਾ। ਹਾਂ, ਸਾਡੇ ਤਾਂ ਗੋਜਰੇ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਨਾ ਕਰਿਆਨੇ ਦੀਆਂ ਐਸੀ। ਤੇ ਫਿਰ ਇੱਕ ਛੋਟਾ ਜਿਹਾ ਬਾਜ਼ਾਰ ਸੀ ਜਿਹਦੇ ਚ ਬੀਜ ਵਗੈਰਾ ਹੋਰ ਕਰਿਆਨੇ ਦੀ, ਯਾਨੀ ਕਿ ਉਹ ਅਕਸਰ ਦੁਕਾਨਦਾਰ ਉੱਥੇ ਹੀ ਲੈ ਕੇ ਜਾਂਦੇ ਸੀ। ਬਹੁਤ ਰੌਣਕ ਹੁੰਦੀ ਸੀ ਮੰਡੀਆਂ ਦੀ। ਫਿਰ ਮੰਡੀਆਂ ਦੇ ਉੱਪਰ ਚਵਾਰੇ ਬਣੇ। ਸਾਹਿਬ ਅੰਬ ਆ ਗਿਆ ਆ। ਹਾਂ, ਲੇਕਿਨ ਹਲੇ ਖਾਣ ਵਾਲਾ ਨਹੀਂ ਹੈ, ਹਲੇ ਨਹੀਂ ਮਈ ਦਾ ਹੈ ਪਰ ਸਿੰਧ ਵਾਲੀ ਸਾਈਡ ਤੋਂ। ਲੇਕਿਨ ਉਹਦੇ ਚ ਹੋਏਗਾ ਵੀ ਜਿਹੜਾ ਨਾ, ਉਹੀ ਹੋਏਗਾ। ਇੱਕ ਦੋ ਜਿਹੜੇ ਰਾਣਾ ਸਾਹਿਬ ਪਾਣੀ ਪੀਏ, ਫਿਰ ਆਲੂ ਬੁਖਾਰ ਹੈ ਪਾਣੀ ਪੀਣੇ ਆ ਕਿਤੇ ਜਿਹੜਾ ਇੱਥੇ ਠੀਕ ਆ। ਚਲੋ ਇੱਥੇ ਵੀ ਲੈਣੇ ਆ ਫਿਰ। ਹੈ ਆਹੋ, ਇੱਥੇ ਵੀ ਲੈਣੇ ਆ। ਲਓ ਜੀ, ਆਰਡਰ ਦੋ ਜੀ ਬਾਈ ਨੂੰ ਤੁਸੀਂ। ਉਹ ਸਾਹਮਣੇ ਵਾਲੇ ਨੂੰ ਵੀ ਪਿਛਲੇ ਆਹ ਨਹੀਂ, ਇੱਧਰ ਤੇ ਬੱਬੇ ਨੂੰ ਉਹ ਅਗਲੇ ਨੂੰ ਦੇ ਦੇ 3 ਗਲਾਸ। ਆ 3 ਗਲਾਸ। ਲਓ ਜੀ, ਇਮਲੀ ਆਲੂ ਬੁਖਾਰੇ ਦਾ ਸ਼ਰਬਤ ਹਾਂ, ਜਿਹੜਾ ਕਿ ਅਸੀਂ ਆਪ ਵੀ ਬਣਾਇਆ ਸੀਗਾ। ਹਾਂ, ਹੁਣ ਦੇਖਦੇ ਆ ਨਾ ਇਹਦਾ ਜ਼ਾਇਕਾ ਵੀ ਦੇਖਾਂਗੇ ਤੇ ਉਹਦਾ ਜ਼ਾਇਕਾ ਤਾਂ ਫਿਰ ਸਾਡੇ ਹੁਣ ਅੰਦਰ ਵਸਿਆ ਹੋਇਆ, ਜਿਹੜਾ ਅਸੀਂ ਉਦੋਂ ਬਣਾ ਕੇ ਤੇ ਆਪ ਪੀਤਾ ਸੀਗਾ। ਹੈ ਅੱਛਾ, ਆ ਗੰਡੇਰੀਆਂ ਵਾਲਾ ਨਾ ਜਿਹੜਾ ਕੰਮ, ਇਹ ਵੀ ਵੈਲਿਊ ਐਡੀਸ਼ਨ ਹੀ ਆ। ਹਾਂ, ਇਹ ਦੇਖ ਨਾ, ਇਹ ਕਰੋੜ ਪੱਕੇ ਤੋਂ ਚੱਲਦੀ ਹੈ ਗੰਡੇਰੀ। ਇਹ ਸਾਰੀ ਕਰੋੜ ਪੱਕੇ ਤੋਂ ਆਉਂਦੀ ਯਾਰ। ਇਹ ਇੱਕ ਦਿਨ ਪੁਰਾਣੀ ਗੰਡੇਰੀ ਹੁੰਦੀ ਹੈ। ਇਹ ਕੱਲ ਗੰਡੇਰੀ ਬਣੀ ਹੈ, ਰਾਤ ਰੱਖੀ ਗਈ ਆ, ਤੇ ਸਵੇਰੇ ਜਿਹੜਾ ਨਾ ਇੱਥੇ ਪਹੁੰਚੀ ਆ। ਰਾਣਾ, ਤੈਨੂੰ ਇਦਾਂ ਕਿਵੇਂ ਪਤਾ ਲੱਗ ਜਾਂਦਾ ਵੀ ਤੂੰ ਜਿਵੇਂ ਤੂੰ ਗੰਡੇਰੀਆਂ ਦਾ ਵੀ ਕੰਮ ਕਰਦਾ ਰਿਹਾ? ਮੈਂ ਇਹ ਮਨ ਚੋਂ ਨਾ 22 ਕਿਲੋ ਨਿਕਲਦੀ ਆ। ਇਹਨੂੰ ਇਹ ਵੀ ਪਤਾ ਵੀ ਇਹ ਮਨ ਦੇ ਵਿੱਚੋਂ 22 ਕਿਲੋ ਨਿਕਲਦੀ ਵੀ ਤੂੰ ਇਹ ਗੰਡੇਰੀਆਂ ਦਾ ਰਾਣਾ ਕੰਮ ਕਰਦਾ ਰਿਹਾ। ਮੈਂ ਨਾ ਬਲਕਿ ਸੋਚ ਰਿਹਾ ਸੀ, ਮੈਨੂੰ ਨਾ ਇਹ ਛਿੱਲਣ ਵਾਲੀਆਂ ਮਸ਼ੀਨਾਂ ਨਹੀਂ ਕੋਈ, ਉਹ ਦੂਸਰੇ ਲੇਬਰ ਜਿਹੜਾ ਨਾ ਉਹ ਟ੍ਰੇਨਡ ਨਹੀਂ ਸੀ। ਇਹ ਮੇਰੇ ਖਿਆਲ ਨਾਲ ਕੋਈ ਛਿੱਲਣ ਵਾਲੀ ਮਸ਼ੀਨਾਂ ਕਿਸੇ ਏਰੀਆ 'ਚ ਮੈਨੂੰ ਨਹੀਂ ਉਹ ਲੱਭੀਆਂ। ਵੈਸੇ ਉਹ ਜਿਹੜੀ ਗੰਡੇਰੀਆਂ ਬਣਾਉਣ ਵਾਲੀ ਮਸ਼ੀਨ ਆ ਨਾ, ਉਹ ਤਾਂ ਮਿਲ ਜਾਂਦੀ ਆ ਉਕਾੜੇ ਤੋਂ। ਉਹ ਤੇ ਮੈਂ ਲੈ ਕੇ ਆਂਦੀ ਸੀ। ਉਹਦੇ ਨਾਲ ਹੁਣ ਅੱਜ ਕੱਲ ਜਦੋਂ ਅਚਾਰ ਦਾ ਮੌਸਮ ਆਉਂਦਾ ਨਾ, ਸਾਰੇ ਲੋਕ ਗੁਆਂਢੀ ਉਹ ਲਿਜਾ ਕੇ ਨਾ ਉਹ ਅਚਾਰ ਆਉਂਦੇ ਆ, ਤੇ ਕਾਫੀ ਸਾਰੇ ਲੋਕਾਂ ਦੇ ਹੱਥ ਬਚੇ ਰਹਿੰਦੇ ਆ। ਪਹਿਲੇ ਉਹ ਟੋਕੇ ਟਕੇ ਬੁੱਕਦੇ, ਤੇ ਉਹਦੇ ਨਾਲ ਮਸ਼ੀਨ ਨਾਲ ਜਿਹੜੀ ਤੁਸੀਂ ਬਣਾਈ ਗੰਡੇਰੀਆਂ ਵਾਲੀ ਦਿਖਾਈ ਸੀ। ਹਾਂ, ਦਿਖਾਈ ਸੀ। ਹਾਂਜੀ, ਇੱਥੋਂ ਪੀਨੇ ਆ ਜੀ ਅਸੀਂ ਆਪਣਾ ਪਾਣੀ। ਹੁਣ ਤੂੰ ਲਾਲਾ ਸਾਹਿਬ ਸੁੱਕੇ ਪੈ ਹਾਂ, ਜੇ ਅਗਰ 600 ਰੁਪਏ ਮਣ ਵੀ ਕਮਾ ਦੋਗੇ ਤੇ ਇਹ 22 ਕਿਲੋ ਗੰਡੇਰੀਆਂ, ਤੇ ਇਹਨੂੰ 100 ਰੁਪਏ ਵਾਲੇ ਹਿਸਾਬ ਚ ਵੀ ਦੇ ਦੋ। 2200 ਰੁਪਏ ਦੀਆਂ ਗੰਡੇਰੀਆਂ। ਹੈ ਖੋਲ ਲੈ ਪਿੱਛੇ ਪਾਣੀ ਵਿੱਚ ਪੀ ਕੇ ਵੇਖੋ। ਬਿਸਮਿਲ੍ਲਾ ਜੀ, ਪੀਨੇ ਆ ਜੀ। ਉਹ ਲੈ ਲੈਂਦਾ ਪਿੱਛੋਂ। ਚਲੋ ਠੀਕ ਹੈ, ਚਲੋ ਠੀਕ। ਮੇਰੇ ਵੀ ਰਹਿਣਾ ਕੱਪੜੇ ਤੁਸੀਂ ਦੇਖ ਲਓ ਖਰਾਬ ਕਰਤੇ ਜਰਾ। ਦੱਸ ਨਾਲੇ ਵੀ ਕਿਦਾਂ ਦਾ ਜੀ। ਬਾਬਾ ਕਹਿ ਰਿਹਾ ਜੀ। ਹਾਂਜੀ ਬਾਬਾ ਜੀ, ਕੀ ਕਹਿ ਰਹੇ ਸੀਗੇ ਤੁਸੀਂ? ਮੈਂ ਕਿਹਾ ਪਾਣੀ ਵੀ ਚੈੱਕ ਕਰੋ, ਪਤਾ ਲੱਗੇ। ਅੱਛਾ, ਹਾਂਜੀ। ਲਓ ਜੀ, ਬਾਬਾ ਜੀ ਨੇ ਇਦਾਂ ਗੱਲ ਏੜੀਆਂ ਲਾਈਆਂ, ਦੇਖੋ ਆਪੋ ਆਪਣੇ ਆ ਬੰਦੇ ਦੇ। ਹਾਂਜੀ, ਸੋਹਣਾ। ਵਾਹ ਵਾਹ। ਨਹੀਂ, ਆਪਣੇ ਵਾਲੇ ਨਾਲ ਤਾਂ ਸਵਾਦ ਰਹਾ। ਹਾਂ, ਨਹੀਂ ਵਾਧੂ ਆ ਇਹਦੇ। ਇਮਲੀ ਦਾ ਨਾ ਜਿਹੜਾ ਆਪਣੇ ਕੋਲ ਇਮਲੀ ਦਾ ਪੂਰਾ ਨਾ ਉਹ ਨਿਕਲਿਆ ਨਹੀਂ ਸੀ, ਪਰ ਸੋਹਣਾ ਜਿਹੜਾ ਇਹਦੇ 'ਚ ਜ਼ਿਆਦਾ ਆ ਗਿਆ। ਪੁਰਾਣਾ ਇਹਦੇ 'ਚ ਇਮਲੀ ਘੱਟ ਆ, ਇਹਦੇ ਵਿੱਚ ਜ਼ਿਆਦਾ ਹੈਗਾ। ਇਹਦੇ 'ਚ ਨਹੀਂ ਆਲੂ ਬੁਖਾਰੇ ਦਾ। ਆਲੂ ਬੁਖਾਰਾ, ਕੀ ਬਾਤ। ਸੋਹਣਾ, ਬੜਾ ਸਕੂਨ ਆਇਆ ਜੀ ਪਾਣੀ ਪੀ ਕੇ, ਬਹੁਤ ਜ਼ਬਰਦਸਤ। ਤੇ ਰਾਣਾ ਸਾਹਿਬ ਯਾਦ ਰੱਖਿਓ, ਘਰ ਵਾਲਿਆਂ ਵਾਸਤੇ ਨਾ ਜੀ ਉਹ ਕਹਿੰਦੇ ਸੀਗੇ ਵੀ ਦਹੀਂ ਭੱਲੇ ਲੈ ਕੇ ਆ। ਠੀਕ ਹੈ। ਠੀਕ ਹੈ ਜੀ, ਇੱਕ ਵਾਰੀ ਅਸੀਂ ਪਾਣੀ ਪੀ ਲਈਏ
ਫਿਰ ਆਪਾਂ ਕਿਉਂ ਲੈਣੇ ਆ ਦਹੀਂ ਭੱਲੇ, ਮੋਬਾਈਲ ਵੀ ਗਰਮ ਹੋ ਜਾਣਾ ਧੁੱਪੇ ਫਿਰ ਹੈ ਨਾ। ਹਾਂ ਫਿਰ ਇਹਨਾਂ ਨੂੰ ਨਾਲੇ ਗਨੇਰੀਆਂ ਵਾਲੀ ਗੱਲ ਸੁਣਾਉਂਗਾ। ਗਡੇਰੀਆਂ ਵਾਲਾ ਰਹਿਣਾ ਕਹਿੰਦਾ ਮੈਂ ਬਾਅਦ ਵਿੱਚ ਗੱਲ ਸੁਣਾ। ਲੋ ਜੀ ਹੁਣ ਮੈਂ ਲੈਣ ਲੱਗਿਆ ਦਹੀਂ ਭੱਲੇ, ਜਿੱਦਾਂ ਤੁਹਾਨੂੰ ਦੱਸਿਆ ਸੀ ਘਰ ਵਾਲਿਆਂ ਨੇ ਕਿਹਾ ਸੀਗਾ ਵੀ ਦਹੀਂ ਭੱਲੇ ਜ਼ਰੂਰ ਲੈ ਕੇ ਆਇਓ, ਤੇ ਹੁਣ ਉਹ ਲੈਣੇ ਆ ਜੀ ਦਹੀਂ ਭੱਲੇ। ਤੇ ਇਹ ਕਿਵੇਂ ਕੀ ਹਿਸਾਬ ਕਿਤਾਬ ਆ ਜੀ? प्लेट 70 रुपए 120 रुपए। ਚਲੋ ਇਹ ਪੈਕ ਕਰ ਦਿਓ ਤੁਸੀਂ। मैं पहला भाई तो पूछया भी भाई तेरी वीडियो बना लवा, उन्हें किया जी बना ला, ਤਾਂ मैं बना रहा, इजाजत तो बगैर कोई नहीं हैगी है। और भाई एक और आ देखो तुम इंजॉय कर रहे बैठे हैं, मौजा मार रहे हैं। राणा साहब भी हो गड्डी दे विच देखो जी। हां ठीक है जी, मैं पैकिंग करा लवां, फिर उस तो बाद गड्डी दे विच राणा साहब कोलों गढेरियां वाली गल सुनदे हैं। लो जी दही भल्ले ਅਸੀਂ ਲੈ ਲਿਆ। ਇਹ ਦੇਖੋ ਜੀ ਤੁਸੀਂ ਸਮੁੰਦਰੀ ਦਾ ਜਿਹੜਾ ਨਾ ਜੀ, ਇਹ ਰਾਣਾ ਸਾਹਿਬ ਉਹ ਲਿਖਿਆ ਹੈ ਸਮੁੰਦਰੀ, ਇਹ ਲੋਗੋ ਆ ਜੀ ਇੱਥੇ ਦਾ ਹੈ। ਅੱਛਾ ਰਾਣਾ ਸਾਹਿਬ, ਜਿੱਦਾਂ ਹੀ ਗਰਮੀਆਂ ਸ਼ੁਰੂ ਹੁੰਦੀਆਂ ਨਾ, ਸਭ ਤੋਂ ਜ਼ਿਆਦਾ ਪਹਿਲਾਂ ਵਿਕਣ ਵਾਲਾ ਸ਼ਰਬਤ ਜਿਹੜਾ ਹੁੰਦਾ ਸੀ ਨਾ, ਉਹ ਹੁੰਦਾ ਸੀਗਾ ਕੀ ਕਹਿੰਦੇ ਉਹਨੂੰ, ਸ਼ਿਕੰਜਵੀ। ਹਾਂ ਹੈ ਜੀ, ਸ਼ਿਕੰਜਵੀ, ਕੋਈ ਸ਼ਿਕਵੰਜੀ ਕਹਿੰਦਾ, ਹਰ ਇੱਕ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੈਗਾ। ਪਰ ਗੱਲ ਇਹ ਹੈਗੀ ਆ ਵੀ ਹੁਣ ਸਾਰਿਆਂ ਤੋਂ ਜ਼ਿਆਦਾ ਜੇ ਵਿਕਣ ਵਾਲਾ ਗਰਮੀਆਂ ਦਾ ਸ਼ਰਬਤ ਆ ਨਾ ਜੀ, ਉਹ ਬਣਦਾ ਹੈ ਆਲੂ ਬੁਖਾਰੇ ਤੇ ਇਮਲੀ ਦਾ ਹੀ। ਨਹੀਂ ਉਹਦੇ ਚ ਮੈਂ ਥੋੜੀ ਜੀ ਤੁਸੀਂ ਕਰਦੇ ਆ ਅੱਛਾ ਕਿ ਜਿਹੜਾ ਮਈ ਜੂਨ ਆ ਨਾ, ਹਾਂਜੀ, ਇਹਦੇ ਚ ਸੱਤੂ ਤੇ ਇਮਲੀ ਆਲੂ ਬੁਖਾਰੇ ਦਾ ਸ਼ਰਬਤ ਹੈ। ਅੱਛਾ, ਤੇ ਜਿਹੜਾ ਸੌਣ ਭਾਦੋਂ ਆ ਨਾ, ਹਾਂ ਉਹਦੇ ਚ ਸ਼ਿਕੰਜਵੀ ਜ਼ਿਆਦਾ। ਹਾਂ ਚਲੋ ਇਹ ਵੀ ਤੁਹਾਡੀ ਗੱਲ ਠੀਕ ਹੈ। ਪਰ ਰਾਣਾ ਸਾਹਿਬ ਸੱਤੂ ਦਾ ਘੱਟ ਹੁੰਦਾ। ਹਾਂ ਘੱਟ ਆ। ਕੋਈ ਬੰਦਾ ਇਹ ਰਿਸਕ ਲੈਂਦਾ ਦੁਕਾਨ ਦਾ, ਬਸ ਪਤਾ ਨਹੀਂ ਕੁਦਰਤੀ ਇੱਕ ਗੱਲ ਹੈ। ਵੈਸੇ ਹੈ ਤਾਂ ਠੰਡਾ ਬਹੁਤ, ਉਹ ਸਾਰਾ ਤੋਂ ਚੰਗਾ, ਜਾਂ ਔਖਾ ਕਹਿ ਲਓ ਤੁਸੀਂ, ਪਰ ਔਖਾ ਵੀ ਰਹਿਣਾ ਕਾਹਦਾ, ਹੁਣ ਤਾਂ ਬਾਜ਼ਾਰੋਂ ਮਿਲ ਜਾਂਦਾ ਆਟਾ ਸੱਤੂ ਦਾ। ਬੱਚਤ ਵਾਲੇ ਕਰਕੇ ਘੱਟ ਹੁੰਦੀ ਹੁਣ, ਨਾਲੇ ਲੋਕ ਫਿਰ ਅਸਲ ਚ ਕੁਝ ਐਸਾ ਹੈ ਵੀ ਨਹੀਂ ਨਾ। ਤੇ ਉਹ ਗੱਲ ਚੱਲ ਰਹੀ ਸੀ ਗੰਡੇਰੀਆਂ ਦੀ। ਅਸੀਂ ਇੱਕ ਦਫਾ ਡਿਸਾਈਡ ਕੀਤਾ ਵੀ ਨਾ ਗੰਡੇਰੀਆਂ ਬਣਾਈਆਂ ਇਹਨਾਂ ਨੇ, ਬਾਸਤ ਤੇ ਮੈਂ, ਰਾਣਾ ਬਾਸਤ। ਹਾਂ ਰਾਣਾ ਬਾਸਤ, ਕਿਉਂਕਿ ਰਾਣਾ ਬਾਸਤ ਵੀ ਆਪਣਾ ਬੜਾ ਪੱਕਾ ਖਲੀਫਾ ਵਾ ਨਾ। ਅੱਛਾ, ਤੁਹਾਡਾ ਖਲੀਫਾ? ਤੁਸੀਂ ਉਹਦੇ ਖਲੀਫਾ? ਨਹੀਂ ਉਹ ਆਪਣਾ ਖਲੀਫਾ। ਰਾਣਾ ਸਾਹਿਬ ਸੌਤਲੀ ਵਾਲਿਆਂ ਦੇ ਬੰਦੇ ਜਿਹੜੇ ਅੱਗੇ ਖਲੀਫੇ ਹੁੰਦੇ ਆ, ਤੁਸੀਂ ਪਹਿਲਾ ਬੰਦਾ ਜਿਹੜਾ ਸੌਤਲੀ ਵਾਲਾ। ਪਰ ਮੈਂ ਵੀ ਤੁਹਾਡਾ ਮੋਤਕਦ ਹੈ। ਤੇ ਉਹਨੇ ਬਹੁਤ ਜੀ ਮੇਰੀਆਂ ਗੱਲਾਂ ਮੰਨੀਆਂ। ਉਹਨੂੰ ਮੈਂ ਕਿਹਾ ਸੀ ਵੱਡੇ ਵੱਡੇ ਦਰਖਤ ਲਾ, ਹੈ ਉਹਨੇ ਉਹ ਤਜਰਬਾ ਕੀਤਾ, ਉਹ ਵੀ ਕਾਮਯਾਬ ਹੋਇਆ। ਹੋਰ ਵੀ ਕਈ ਚੀਜ਼ਾਂ ਚ ਤੇ ਉਹ ਲੈਣ ਦੇ ਜੀ ਅਸੀਂ ਕਮਾਦ ਲੈ ਆਂਦਾ ਕੋਈ 10 ਕਮਣ ਹੈ, ਮਸ਼ੀਨਾਂ ਆ 2 ਜਾਨੀ ਕਿ ਜਿਹੜੀਆਂ ਗਲੇਰੀਆਂ ਬਣਾਉਣ ਵਾਲੀਆਂ ਉਹ ਲੈ ਆਂਦੀਆਂ, ਛਿੱਲਣ ਵਾਲਾ ਲੈ ਆਂਦਾ। ਉਹ ਹੁਣ ਜਿਹੜੇ ਬੰਦੇ ਨੇ ਰੇੜੀ ਲਾਣੀ ਸੀ ਨਾ, ਉਹਦੀ ਲੱਤ ਟੁੱਟ ਗਈ। ਫਿਰ ਦੂਸਰਾ ਉਹਨਾਂ ਦਿਨਾਂ ਚ ਏਸੀ ਦਾ ਨਾਲ ਫੱਟਾ ਹੋ ਗਿਆ ਬਾਸਤ ਉਹਨਾਂ ਦਾ। ਅੱਛਾ, ਉਹ ਅੱਡ ਤਸੀਲ ਕਰ ਦਿੱਤੀ ਉਸ ਰੌਲੇ ਜੇ ਚ। ਉਹ ਫਿਰ ਨਾ ਉਹ ਫਿਰ ਅਸੀਂ ਗੰਡੇਰੀਆਂ ਵਾਲਾ ਦੇ ਹਲਵਤਾ ਇਹ ਆ ਕਿ ਜਿਹੜਾ ਵੀ ਮਿਲਣੇ ਵਾਲਾ ਆਉਂਦਾ ਸੀ ਨਾ, ਅਸੀਂ ਉਹਨਾਂ ਨੂੰ ਦੇਖਣਾ ਗੰਨੇ ਕਿਸ ਲਈ ਲਿਆਂਦੇ, ਕਹਿਣਾ ਵੀ ਗੰਡੇਰੀਆਂ ਲਈ। ਉਹ ਆਪੇ ਛਿਲਦੇ ਸੀ 2-2 ਗੰਨੇ ਤੇ ਆਪਣਾ ਗੰਡੇਰੀਆਂ ਬਣਾ ਕੇ ਨਾ। ਫਿਰ ਮਸ਼ੀਨ ਜੋ ਤੁਸੀਂ ਜਦੋਂ ਦੀ ਬਣਾਈ, ਹਾਂ ਉਹ ਮਸ਼ੀਨ ਨੂੰ। ਅੱਛਾ ਫਿਰ ਇੱਕ ਹੋਰ ਦੇਖਿਆ, ਇਹ ਗੰਡੇਰੀਆਂ ਨਾ ਪਾਣੀ ਚ ਪਾ ਕੇ ਰੱਖਦੇ, ਇਹਨਾਂ ਦੀ ਮਿਠਾਸ ਨਹੀਂ ਇੰਨੀ ਰਹਿੰਦੀ ਹੈ। ਉਹਦੇ ਚ ਕਿਉਂਕਿ ਪਾਣੀ ਪੂਣੀ ਵਾਲਾ ਨਹੀਂ, ਸਿੱਧੀਆਂ ਖੁਸ਼ਕ ਹੁੰਦੀਆਂ ਸੀ ਤੇ ਉਹ ਮਿਠਾਸ ਚ ਬੜੀਆਂ ਵਾਧੂ। ਸਾਨੂੰ ਤਾਂ ਬੜਾ ਉਹ ਸਾਇਆ, ਪਰ ਉਸ ਨੇੜੇ ਤੋਂ ਕਮਾਦ ਲੱਭਦਾ ਨਹੀਂ ਹੈ। ਪਰ ਮੈਂ ਕਹਿੰਦਾ ਕਿ ਰੋਜ਼ਾਨਾ ਹੀ ਬੰਦਾ ਜਿਹੜਾ 2-3 ਗੰਨਿਆਂ ਦੀਆਂ ਨਾ ਗੰਡੇਰੀਆਂ। ਰਾਣਾ ਸਾਹਿਬ ਤੇਲ ਪਵਾ ਲਈਏ? ਹਾਂ ਤੇਲ ਪਾਉਣਾ ਚਾਹੀਦਾ ਜ਼ਰੂਰੀ। ਲੋ ਜੀ ਅਸੀਂ ਪਹੁੰਚ ਗਏ ਇਸ ਵੇਲੇ ਪੰਪ ਦੇ ਉੱਤੇ, ਤੇ ਤੇਲ ਪਵਾ ਲਈਏ, ਫਿਰ ਅਸੀਂ ਉਸ ਤੋਂ ਬਾਅਦ ਜਿਹੜਾ ਨਾ ਜੀ ਤੁਹਾਡੇ ਨਾਲ ਹਿਸਾਬ ਕਿਤਾਬ ਲਾਉਂਦੇ ਹਾਂ। ਲਓ ਜੀ ਹੁਣ ਤੇਲ ਅਸੀਂ ਪਵਾ ਲਿਆ ਤੇ ਉੱਥੋਂ ਨਿਕਲ ਪਏ ਆ ਅਸੀਂ। ਇਹ ਸਾਡਾ ਪਿੰਡ ਨੂੰ ਜਾਣ ਵਾਲਾ ਸੋਹਣਾ ਰੋਡ ਆ, ਮੇਰੇ ਸੋਹਣੇ ਪਿੰਡ ਮੰਡੀ ਰਹਿਮੇਸ਼ਾ, ਚੱਕ ਨੰਬਰ 452 ਕਾਮੇ। ਤੇ ਅਸੀਂ ਹੁਣ ਤੁਰ ਪਏ ਜੀ ਪਿੰਡ ਵਾਲੇ ਨੂੰ। ਦਵਾਈ ਵੀ ਲੈ ਲਈ, ਬੀਜ ਵੀ ਲੈ ਲਿਆ,
ਪਾਣੀ ਨਾਦਰ ਪੀ ਦੀ ਲਿਆ, ਹਾਂ। ਨਾਦਰ ਦੀ ਦਵਾਈ ਵੀ ਲੈ ਲਈ, ਹਾਂ ਤੇ ਦਹੀਂ ਬੀਜ ਭੱਲੇ ਵੀ ਲੈ ਲਿਆ, ਖਾਣੇ ਦਹੀਂ ਭੱਲੇ ਵੀ ਲੈ ਲਏ ਤੇ ਸ਼ਰਬਤ ਵੀ ਅਸੀਂ ਪੀ ਲਿਆ ਹੈ। ਯਾਨੀ ਕਿ ਬਾਬਾ ਜੀ ਕੰਮ ਜਿਹੜਾ ਨਾ ਇੰਜੋਏ ਕਰਦੇ ਰਹਿਣਾ ਏਦਾਂ ਹੀ ਹੈ ਗਰਮੀ ਦੇ ਵਿੱਚ। ਹਾਂ। ਲੈ ਯਾ ਪਾਣੀ ਪੀਆ ਨਾ, ਜਿਵੇਂ ਰੇਡੀਏਟਰ ਦੇ ਵਿੱਚ ਨਹੀਂ ਪਾਣੀ ਪਾ ਕੇ ਤੇ ਉਹ ਠੰਡਾ ਕਰਦੇ ਗੱਡੀ ਜਦੋਂ ਗਰਮ ਹੋ ਜਾਂਦੀ ਹੈ, ਬਿਲਕੁਲ ਉਦਾਂ ਦਾ ਹੀ ਲੱਗਿਆ। ਹੁਣ ਕੋਈ ਨਹੀਂ ਮਹਿਸੂਸ ਹੋ ਰਹੀ ਗਰਮੀ, ਤਾਂ ਨਹੀਂ ਰਹਿਣਾ। ਕਾਫੀ ਅਸਲ 'ਚ ਕਰਨਾ ਚਾਹੀਦਾ ਵਾ, ਵਰਨਾ ਫਿਰ ਭੁੱਖ ਮਰ ਜਾਂਦੀ। ਘਰ ਬਣਾ ਕੇ ਪੀਓ। ਹਾਂ ਘਰ ਬਣਾ ਕੇ ਹੋਈ ਤਾਂ ਸੱਤੂ ਪੀਓ। ਹਾਂ, ਤੇ ਡਾਕਟਰ ਨੇ ਨਾ ਅੱਜ ਇੱਕ ਗੱਲ ਕੀਤੀ ਨਾਦਰ ਨੂੰ, ਉਹਨੇ ਕਿਹਾ ਰੋਟੀ ਤੋਂ ਬਾਅਦ ਪਾਣੀ ਪੀਓਗੇ ਨਾ ਤੁਸੀਂ, ਹਾਂ ਫਿਰ ਤੁਹਾਨੂੰ ਅਗਲੀ ਵਾਰੀ ਭੁੱਖ ਨਹੀਂ ਲੱਗਣੀ। ਹਾਂ ਹਜ਼ਮ ਨਹੀਂ ਨਾ ਹੁੰਦਾ ਵੀ ਉਹ ਹਜਮ ਨਹੀਂ ਹੁੰਦਾ ਜਿਹੜਾ ਤੁਸੀਂ ਖਾਇਆ ਪੀਆ ਹੁੰਦਾ, ਇਸ ਲਈ ਪਹਿਲਾਂ ਪਾਣੀ ਪੀਣਾ। ਹਾਂ ਨਾਦਰ ਖਾਣੇ ਤੋਂ ਬਾਅਦ ਨਹੀਂ ਪਾਣੀ ਪੀਣਾ ਬਈ, ਹੈ ਇਹ ਪੀਂਦਾ ਹੀ ਬਾਅਦ ਚ ਆ। ਨਾ ਪਾਣੀ ਬਾਅਦ ਵਿੱਚ ਤਾਂ ਹਾਂ। ਬਲਕਿ ਹੋਸਟਲਾਂ ਤੇ ਹੋਟਲਾਂ 'ਚ ਨਾ ਪਾਣੀ ਪਹਿਲੇ ਰੱਖਿਆ ਜਾਂਦਾ, ਉਹਦੇ 'ਚ ਇਹ ਹੁੰਦਾ ਕਿ ਰੋਟੀ ਸ਼ੁਰੂ ਕਰਨ ਤੋਂ ਪਹਿਲੇ ਬੰਦਾ ਕੋਈ 2 ਗਲਾਸ ਜਿਹੜੇ ਆ ਨਾ ਪਾਣੀ ਦੇ ਪੀ ਲੈਂਦਾ ਵਾ। ਪਰ ਜਿੰਨਾ ਵੀ ਪੀਣਾ ਪਾਣੀ ਪਹਿਲਾਂ ਪੀਣਾ, ਰੋਟੀ ਤੋਂ ਬਾਅਦ ਪਾਣੀ ਨਹੀਂ ਪੀਣਾ। ਠੀਕ ਹੈ ਜੀ, ਅੱਗੇ ਜਾ ਕੇ ਫਿਰ ਆਪਣੇ ਪਿੰਡ ਪਹੁੰਚ ਲਈਏ, ਫਿਰ ਗੱਲਬਾਤ ਕਰਦੇ ਹਾਂ। ਲਓ ਜੀ, ਅਸੀਂ ਪਹੁੰਚ ਗਏ ਹੁਣ ਘਰੇ। ਰਾਣਾ ਸਾਹਿਬ ਦਾ ਘਰ ਹੈ, ਤੁਸੀਂ ਦੇਖੋ। ਤੇ ਰਾਣਾ ਸਾਹਿਬ ਨੂੰ ਹੁਣ ਇੱਥੇ ਗਰਮੀ ਦੇ ਵਿੱਚ ਲਾ ਦਿੰਨੇ ਆ ਜੀ। ਤੇ ਸਾਡਾ ਵਲੌਗ ਦਾ ਜੀ ਇਹੀ ਛੋਟੀ ਜੀ ਸਾਡੀ ਵੀਡੀਓ ਸੀਗੀ, ਪਰ ਇੱਕ ਗੱਲ ਤੁਹਾਡੇ ਨਾਲ ਕਰਨੀ ਆ ਸੀ ਵੀ ਜਿਹੜਾ ਅਸੀਂ ਉਹ ਪਾਣੀ ਪੀਤਾ ਸੀਗਾ ਇਮਲੀ ਆਲੂ ਬੁਖਾਰੇ ਦਾ ਸ਼ਰਬਤ ਹੈ, ਦੁਨੀਆ ਯਾਰ ਬਾਜ ਨਹੀਂ ਆਉਂਦੀ ਹੈਗੀ ਵੀ ਪਾਣੀ ਸਵਾਦੀ ਸੀਗਾ। ਉੱਥੇ ਬੜਾ ਦਿਲ ਕੀਤਾ, ਇੰਜ ਕੀਤਾ ਵੀ ਇੱਕ ਗਲਾਸ ਹੋਰ ਪੀ ਲਈ। ਪਰ ਗੱਲ ਇਹ ਆ ਵੀ ਗਲ ਜਿਹਾ ਫੜ ਲਿਆ, ਸਕਰੀਨ ਪਾਈ ਹੋਈ ਹੈ ਵਿੱਚ ਹਨਾ। ਉਦੋਂ ਕਿਉਂਕਿ ਨਹੀਂ ਮਹਿਸੂਸ ਹੁੰਦੀ ਹੈ, ਉਹ ਪਹਿਲੇ ਨਹੀਂ ਮਹਿਸੂਸ ਹੁੰਦੀ। ਆ ਹੁਣ ਗਲਾ ਵੀ ਖੁਸ਼ਕ ਹੋ ਰਿਹਾ ਵਾ ਤੇ ਕੜਵਾਹਟ ਵੀ ਮੂੰਹ 'ਚ ਜਿਹੜਾ ਨਾ, ਹੁਣ ਜਿਹੜਾ ਆਪਾਂ ਬਣਾਇਆ ਸੀ ਉਹਦੇ 'ਚ ਇਹ ਕੜਵਾਹਟ ਵਾਲਾ ਅੰਸਰ ਨਹੀਂ ਸੀ। ਹਾਂ, ਉਹਦੇ 'ਚ ਚੀਨੀ ਪਾਈ ਹੋਈ ਸੀ। ਹਾਲਾਂਕਿ ਚੀਨੀ ਤੁਸੀਂ 70 ਰੁਪਏ ਦਾ ਗਲਾਸ ਦੇ ਲਓ, 50 ਦਾ ਨਾ ਦਿਓ ਤੇ ਬਾਹਰ ਜੀ। ਚਲੋ, ਇਹ ਦੁਨੀਆਦਾਰੀ ਹੈ, ਇੱਥੇ ਹਰ ਕਿਸੇ ਦਾ ਆਪਣਾ ਆਪਣਾ ਨਿਜ਼ਾਮ ਹੈ। ਤੇ ਅਸੀਂ ਹੁਣ ਇਹੀ ਕਵਾਂਗੇ ਦੋਸਤਾਂ ਨੂੰ ਵੀ ਘਰ ਬਣਾ ਕੇ ਪੀਓ ਜੀ। ਹਾਂ, ਤੇ ਬਾਕੀ ਜੀ ਪੰਜਾਬੀ ਜਿੱਥੇ ਵੀ ਵਸਦਾ, ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਅੱਲਾਹ ਰੱਬ ਰੱਖਾ।